ਇਹ ਗੱਲ ਕਰਨ ਲੱਗੇ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਕਮੇਟੀ ਹਰਿਆਣਾ ਦੇ ਜਨਰਲ ਸੈਕਟਰੀ ਆਏ ਹੋਏ ਆ ਸਾਡੇ ਨਾਲ, ਇੱਥੇ ਖੜੇ ਆ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ। ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲੇ ਤਾਂ ਤੁਸੀਂ ਆਪਣਾ ਥੋੜ੍ਹਾ ਜਿਹਾ ਸਾਨੂੰ ਪੂਰਾ ਨਾਂ ਤੇ ਉਹਦਾ ਤੇ ਦੱਸ ਦਿਓ। ਮੈਂ ਰਣਵੀਰ ਸਿੰਘ, ਚੀਫ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਹਰਿਆਣਾ। ਪਿਛਲੇ 42 ਸਾਲ ਤੋਂ ਔਰ ਬੜੇ ਲੰਬੇ ਸਮੇਂ ਤੋਂ ਤਾਂਘ ਸੀ ਮੇਰੀ, ਕਿਉਂਕਿ ਮੇਰਾ ਜਨਮ ਰਾਵਲਪਿੰਡੀ ਦੇ ਨੇੜੇ ਪਿੰਡ ਹੈ ਦੌਲਤਾਲਾ, ਉੱਥੇ ਦਾ ਮੇਰਾ ਜਨਮ ਹੈ। ਮੇਰੇ ਪਿਤਾ ਜੀ ਸੁੱਖੋ, ਜੋ ਰਾਵਲਪਿੰਡੀ ਦੇ ਵਿੱਚ ਹੀ ਆਉਂਦਾ ਹੈ, ਉੱਥੇ ਖਾਲਸਾ ਹਾਈ ਸਕੂਲ ਟੀਚਰ ਸੀਗੇ। ਔਰ ਅਸੀਂ ਇਹ 47 ਦੇ ਰੋਲਿਆਂ ਵਿੱਚ ਸਾਨੂੰ ਇੱਥੋਂ ਹਿੰਦੁਸਤਾਨ ਨੂੰ ਜਬਰਨ ਜਾਣਾ ਪਿਆ। ਜਦੋਂ ਮੈਂ ਇਸ ਵਾਰ ਪਾਕਿਸਤਾਨ ਦੀ ਧਰਤੀ 'ਤੇ ਪੈਰ ਰੱਖਿਆ, ਮੇਰੇ ਅੱਖਾਂ 'ਚੋਂ ਅੱਥਰੂ ਨਿਕਲਣੇ ਸ਼ੁਰੂ ਹੋਏ ਕਿ ਮੇਰੀ ਜਨਮ ਭੂਮੀ ਆ ਗਈ ਹੈ। ਔਰ ਹਕੀਕੀ ਤੌਰ 'ਤੇ ਅਸੀਂ ਇਸ ਮੁਲਕ ਦੇ ਮਾਲਕ ਸੀਗੇ, ਜੋ ਕਿ ਹੁਣ ਮਹਿਮਾਨ ਦੀ ਤਰ੍ਹਾਂ ਸਾਨੂੰ ਆਉਣਾ ਪੈ ਰਿਹਾ ਹੈ ਇੱਥੇ। ਔਰ ਇੰਨਾ ਮਨ ਪ੍ਰਸੰਨ ਹੋਇਆ ਦੇਖ ਕੇ ਇਸ ਮੁਲਕ ਨੂੰ। ਇਸ ਮੁਲਕ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ, ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿ ਜਿਸ ਨੇ ਤਨੋਂ ਮਨੋਂ ਇਸ ਜੋ ਹੈ ਗੁਰਧਾਮਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਰੱਖ ਰਖਾਵ, ਔਰ ਖਾਸ ਕਰਕੇ ਕਰਤਾਰਪੁਰ ਸਾਹਿਬ ਜਾ ਕੇ ਤਾਂ ਅਸੀਂ ਹੈਰਾਨ ਪਰੇਸ਼ਾਨੀ ਹੋ ਗਏ ਕਿ ਸੋਚਿਆ ਸੀ ਕਿ ਜ਼ਿਆਦਾ ਡਿਵੈਲਪਮੈਂਟ ਨਹੀਂ ਹੋਈ ਹੋਣੀ, ਪਰ ਉੱਥੇ ਦੀ ਡਿਵੈਲਪਮੈਂਟ ਦੇਖ ਕੇ, ਉੱਥੇ ਦਾ ਰੱਖ ਰਖਾਵ ਦੇਖ ਕੇ, ਉੱਥੇ ਦੀ ਸ਼ਕਲੋ ਸੂਰਤ ਦੇਖ ਕੇ ਇੰਨਾ ਮਨ ਪ੍ਰਸੰਨ ਹੋਇਆ, ਇੰਨੀ ਖੁਸ਼ੀ ਹੋਈ। ਔਰ ਇਹਨੇ ਹੈਰਤ ਅੰਗੇਜ਼ 11 ਮਹੀਨੇ ਦੇ ਅੰਦਰ ਜੋ ਕਾਰਨਾਮੇ ਕਰਕੇ ਦਿਖਾਏ ਹੈ ਪਾਕਿਸਤਾਨ ਸਰਕਾਰ ਨੇ, ਇੱਥੇ ਦੀ ਐਡਮਿਨਿਸਟ੍ਰੇਸ਼ਨ ਨੇ, ਇੱਥੇ ਦੇ ਜੋ 4000 ਲਗਾਤਾਰ सेवादार लगे रहे दिन रात, और बहुत कमाल ही करके रख देता है। और जो है इतों सानू जो प्यार मिलया है लोगों का, वो भी अथाह प्यार है, बेइंतहा प्यार मिलया है। इन्हां दे जो है गलबात साढ़े नाल बहुत सिंपैथेटिक, बहुत ही हलीमता इन्हां विच देखने मिली है। और म्यूचुअल अंडरस्टैंडिंग, म्यूचुअल लव जो अगर देखना है तो इस मुल्क आके देखो। वाकई मुल्क के जो इतों के लोग हैं बहुत ही मिलनसार हैं, बहुत ही प्यार वाले हैं और इज्जत करने वाले हैं। सो साढ़े जो गुरधाम हैं इतने, इन्हों बारे जरूर मैं कहूँगा कि जो इतों की एडमिनिस्ट्रेशन, इतों की सरकार नूं जिन्ने जो है वड्डे गुरधाम साढ़े पूरी दुनिया इत्थे हैगे है, इन्हां नूं होर वधिया तो वधिया तरीके दे नाल खूबसूरती देण दी लोड़ है। एक गल बड़ी अच्छी लगी है जिहड़ी कि इत्थे जो प्राचीन स्वरूप है गुरुद्वारा साहिबान दा, वो कोशिश की गई है कि उन्हां दा स्वरूप उस तरह दा बनिया रहे। हिंदुस्तान च सानूं दुख नाल कहना पैंदा है कि पुरातन स्वरूप जो गुरु घरां दे हन, उन्हां नूं जो है खत्म करके नवां स्वरूप जो है दिता जा रहा है, जो कि साड़ियाँ पुरानियां यादां जो साढ़े सामने आनी चाहिए, उन्हां विच एक बहुत बड़ी कमी है मेरे हिसाब नाल। इत्थे ठीक चल रहा है बिल्कुल, पर इत्थे दा जो इंतजामिया है, बंदोबस्त है, ये थोड़ा होर वधिया होने की लोड़ है। क्योंकि या तो मैं समझदा हाँ कि इत्थों के वसनीक वो ज़्यादा दिलचस्पी नहीं लै रही है, या सरकार दिलचस्पी नहीं लै रही है। क्योंकि जो ये कुछ गुरुद्वारा साहब नोट किए है जो कि जरूरत तो ज़्यादा करतारपुर साहब वर्गे होने चाहिए थी। 70-72 साल हो चुके हैं, पर वैसा नहीं है। करतारपुर साहब नूं देख के लग रहा है कि इतों की सरकार, इतों के आवाम इन्हां गुरुद्वारा साहिबान नूं भी उस पद्धर से लियाण वास्ते यतनशील रहणगे, कोशिश करते रहणगे। सो इन्नियां बेनतियां करदा होया बहुत ही धन्नवादी हाँ पाकिस्तान सरकार का। नवजोत सिंह सिद्धू ने जो ये करतारपुर कॉरीडोर वाला जो
ਕੰਮ ਨਿਪਰੇ ਚੜਿਆ ਹੈ। ਇਹਦੇ ਪਿੱਛੇ ਕ੍ਰੈਡਿਟ ਨਵਜੋਤ ਸਿੰਘ ਸਿੱਧੂ ਨੂੰ, ਇਮਰਾਨ ਖਾਨ ਨੂੰ ਜਾਂਦਾ ਹੈ। ਔਰ ਬਹੁਤ ਬਹੁਤ ਅਸੀਂ ਥੈਂਕਫੁਲ ਹਾਂ ਤੁਹਾਡੇ ਸਾਰਿਆਂ ਦੇ, ਜੋ ਇੱਥੋਂ ਦੇ ਵਸਨੀਕ ਹਨ। ਗੁਰੂ ਕਰੇ ਸਾਡਾ ਇਹ ਆਪਸੀ ਪਿਆਰ ਬਣਿਆ ਰਹੇ। ਔਰ ਜਿਹੜੇ ਡਲਟੀ ਗੇਮ ਖੇਡਣ ਵਾਲੇ ਪੋਲੀਟੀਸ਼ੀਅਨ ਹਨ, ਉਹ ਘੱਟੋ ਘੱਟ ਗੁਰੂ ਨਾਨਕ ਦੀ ਸਿੱਖਿਆਵਾਂ ਤੋਂ ਕੁਝ ਸਿੱਖਿਆ ਲੈ ਕੇ ਇਨਸਾਨੀਅਤ ਨੂੰ ਪਿਆਰ ਕਰਨ ਔਰ ਜੋ ਹੈ ਲਵ ਮੈਨਕਾਈਂਡ, ਲਵ ਹਿਊਮੈਨਿਟੀ, ਇਸ ਨੂੰ ਅੱਗੇ ਰੱਖ ਕੇ ਔਰ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਇਸ ਜੋ ਹੈ ਨਕਸ਼ੇ ਕਦਮ ਤੇ ਤੁਰਨ ਤਾਂ ਕਿ ਸੰਸਾਰ ਵਿੱਚ ਭਾਈਚਾਰਾ ਔਰ ਪਿਆਰ ਕਾਇਮ ਹੋ ਸਕੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਜੀ। ਪਿੰਡੀ ਤੁਹਾਡਾ ਬਾਈ ਇਲਾਕਾ ਸੀ ਜਿੱਥੋਂ ਤੁਹਾਨੂੰ ਛੱਡ ਕੇ ਜਾਣਾ ਪਿਆ ਸੰਨ 47 ਚ ਜਦੋਂ ਉਜਾੜੇ ਪਏ, ਤੇ ਤੁਸੀਂ ਉਹ ਆਪਣਾ ਘਰ ਦੇਖਿਆ, ਉਹ ਆਪਣਾ ਇਲਾਕਾ ਦੇਖਿਆ, ਕਿੱਥਾ ਲੱਗਿਆ? ਉਹ ਪਹਿਚਾਣ ਚ ਆਉਂਦਾ ਹੀ ਨਹੀਂ ਹੁਣ, ਉਹ ਪਹਿਚਾਣ ਚ ਨਹੀਂ ਆਉਂਦਾ ਕਿਉਂਕਿ ਮੈਂ ਉਸ ਸਮੇਂ ਜਦੋਂ ਇੱਥੋਂ ਗਿਆ 7 ਕੁ ਸਾਲ ਦਾ ਸੀ ਮੈਂ, ਤੇ ਮੇਰੀ ਯਾਦਾਸ਼ਤ ਉੱਥੋਂ ਦੀ ਉਸ ਸਮੇਂ ਦੀ ਹੈ, ਪਰ ਉਹ ਵਾਲਾ ਨਕਸ਼ਾ ਹੁਣ ਨਹੀਂ ਹੈ। ਹੁਣ ਚੇਂਜ ਹੈ, ਕਾਫੀ ਚੇਂਜ ਹੈ। ਪਹਿਚਾਣ ਪਾਣਾ ਬਹੁਤ ਔਖਾ ਹੈ। ਮੇਰੀ ਉਮਰ ਦੇ ਮੇਰੇ ਸਾਥੀ ਉਹ ਵੀ ਬਹੁਤ ਹੀ ਘੱਟ ਕੋਈ ਵਿਰਲਾ ਹੋਏਗਾ, ਮੈਨੂੰ ਤਾਂ ਕੋਈ ਸਮਝ ਨਹੀਂ ਆਈ ਇਸ ਗੱਲ ਦੀ। ਪਰ ਇਹ ਹੈ ਕਿ ਉਹ ਇਲਾਕੇ 'ਚੋਂ ਲੰਘ ਕੇ ਇਲਾਕੇ ਵਿੱਚੋਂ ਦੇ ਜੋ ਹੈ ਜਦੋਂ ਆਪਾਂ ਗੁਜ਼ਰੇ ਹਾਂ, ਉਸ ਸਮੇਂ ਮਨ ਜੋ ਹੈ ਬਹੁਤ ਹੀ ਵਿਹਵਲ ਹੋਇਆ ਕਿ ਕਿੰਨਾ ਸ਼ਾਨਦਾਰ ਇਲਾਕਾ ਸਾਡਾ, ਕਿੰਨੀ ਇੱਥੇ ਵਧੀਆ ਖੁਸ਼ਬੂ ਇੱਥੇ ਦੀ, ਸਾਨੂੰ ਮਜਬੂਰਨ ਇੱਥੋਂ ਛੱਡ ਕੇ ਜਾਣਾ ਪਿਆ। ਸੋ ਇਹ ਗੱਲ ਜ਼ਰੂਰ ਮਹਿਸੂਸ ਹੋਈ ਹੈ। ਜਿੱਥੋਂ ਤੱਕ ਸਾਡੇ ਇੱਥੋਂ ਦੇ ਸਿੱਖ ਵਸਨੀਕ ਸਾਡੇ ਭਾਈ ਹਨ, ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ। ਉਹ ਇੱਥੇ ਪਹਿਲੇ ਪਰੇਸ਼ਾਨ ਕੁਝ ਚਿਰ ਹੋਏ ਹੈ, ਬਾਅਦ ਵਿੱਚ ਬਹੁਤ ਖੁਸ਼ ਹੈ, ਬਹੁਤ ਹੀ ਖੁਸ਼ ਹੈ। ਉਹਨਾਂ ਦੀ ਖੁਸ਼ੀ ਦਾ ਪ੍ਰਗਟਾਵਾ ਦੇਖ ਕੇ ਲੱਗਦਾ ਹੈ ਕਿ ਇੱਥੋਂ ਦੇ ਲੋਕਾਂ ਨੇ ਔਰ ਇੱਥੋਂ ਦੀ ਸਰਕਾਰ ਨੇ ਉਹਨਾਂ ਦਾ ਪੂਰਾ ਮਾਣ ਸਤਿਕਾਰ ਰੱਖਿਆ ਹੋਇਆ ਹੈ। ਜਦੋਂ ਤੁਸੀਂ ਪਿੰਡੀ ਉਹ ਲੰਘੇ ਤੇ ਇੱਕ ਵਾਰੀ ਤਾਂ ਯਾਦ ਆਉਂਦਾ ਬੰਦੇ ਨੂੰ ਕਿ ਕਿਹਦਾ ਸਾਡਾ ਇਲਾਕਾ ਸੀ, ਸਾਨੂੰ ਛੱਡ ਕੇ ਜਾਣਾ ਪਿਆ। ਉਹ ਜੋ ਹੈ ਦੂਸਰਾ ਉਸ ਸਮੇਂ 1947 ਦਾ ਉਹ ਬਹੁਤ ਹੀ ਮੈਂ ਤਾਂ ਕਹਾਂਗਾ ਬਹੁਤ ਹੈ, ਜਦੋਂ ਯਾਦ ਆਉਂਦਾ ਹੈ ਤਾਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ। ਮੈਂ ਤਾਂ ਆਪਣੀ ਅੱਖੀਂ ਰੋਲੇ ਦੇਖੇ ਹੈ, ਮਾਰਕਾਟ ਦੇਖੀ ਹੈ, ਔਰ ਜੋ ਉਸ ਸਮੇਂ ਇਨਸਾਨੀਅਤ ਖਤਮ ਹੋ ਚੁੱਕੀ ਸੀ ਸਾਰਿਆਂ ਵਿੱਚ ਹੀ, ਠੀਕ ਹੈ, ਉਹ ਸਾਰਾ ਮੰਜ਼ਰ ਮੇਰੀ ਅੱਖਾਂ ਦੇ ਸਾਹਮਣੇ ਆਉਂਦਾ ਹੈ। ਪਰ ਉਹ ਵਕਤ ਸੀਗਾ ਜੋ ਹੈ ਉਹ ਕਿਸੇ ਦਾ ਉਸ 'ਤੇ ਕੰਟਰੋਲ ਨਹੀਂ ਹੈ, ਕਿਉਂਕਿ ਹਾਲਾਤ ਜੋ ਹੈ ਉਸ ਸਮੇਂ ਦੀ ਜੋ ਸਾਡੇ ਨੇਤਾ ਸਨ, ਚਾਹੇ ਉਹ ਹਿੰਦੁਸਤਾਨ ਦੇ ਸੀ ਚਾਹੇ ਪਾਕਿਸਤਾਨ ਦੇ ਸੀ, ਉਹਨਾਂ ਨੇ ਬਹੁਤ ਦੂਰ ਦੀ ਨਾ ਸੋਚ ਕੇ ਉਹਨਾਂ ਨੇ ਆਪਣੇ ਜ਼ਾਤੀ ਜੋ ਉਹਨਾਂ ਦੇ ਮੁਫਾਦ ਹਨ ਔਰ ਜ਼ਾਤੀ ਜੋ ਉਹਨਾਂ ਦੇ ਆਪਣੇ ਕੁਰਸੀਆਂ ਚੌਧਰਾਂ, ਉਹਨਾਂ ਨੂੰ ਅੱਗੇ ਰੱਖ ਕੇ ਆਵਾਮ ਨੂੰ ਭੁੱਲ ਗਏ। ਔਰ ਉਹਦੀ ਵਜ੍ਹਾ ਕਰਕੇ ਬੜਾ ਹੀ ਇੱਕ ਖੌਫਨਾਕ ਜੋ ਮੰਜ਼ਰ ਉਸ ਸਮੇਂ ਸਾਨੂੰ ਭੁਗਤਣਾ ਪਿਆ, ਦੇਖਣਾ ਪਿਆ। ਸੋ ਉਹ ਤਾਂ ਵਕਤ ਜੋ ਹੈ ਬਹੁਤ ਹੀ ਭਿਆਨਕ ਵਕਤ ਸੀਗਾ, ਔਰ ਉਸ ਵਕਤ ਨੂੰ ਯਾਦ ਵੀ ਕਰਨਾ ਮੈਂ ਸਮਝਦਾ ਹਾਂ ਹੁਣ ਕੋਈ ਖਾਸ ਠੀਕ ਨਹੀਂ ਹੈ। ਪਰ ਹੁਣ ਅੱਗੋਂ ਵੀ ਅਸੀਂ ਸਬਕ ਲੈ ਲਈਏ ਕਿ ਪਰਮਾਤਮਾ ਦੇ ਸਾਰੇ ਜੀਵ ਬਣਾਏ ਹੋਏ ਹਨ, ਸਾਰਿਆਂ ਦੇ ਨਾਲ ਪਿਆਰ ਕਰੀਏ, ਸਾਰਿਆਂ ਦੇ ਨਾਲ ਜੋ ਹੈ ਮਿਲ ਕੇ ਬੈਠੀਏ, ਆਪਸੀ ਭਾਈਚਾਰਾ ਕਾਇਮ ਕਰੀਏ। ਔਰ ਜੋ ਹੈ ਦੂਸਰਾ ਯੂਨੀਵਰਸਲ ਬ੍ਰਦਰਹੁੱਡ ਜੋ ਹੈ, ਇਹਦੇ 'ਤੇ ਅਗਰ ਪਹਿਰਾ ਦਿੱਤਾ ਜਾਏ ਤਾਂ ਇਸ ਦੁਨੀਆ ਦਾ ਨਕਸ਼ਾ ਜੋ ਅੱਜ ਹੈ ਉਹ ਉਸ ਤੋਂ ਬਹੁਤ ਵਧੀਆ, ਬਹੁਤ ਹੀ ਅੱਛਾ ਜੋ ਹੈ ਗੋਲਡਨ ਜੋ ਭਵਿੱਖ ਸਾਨੂੰ ਦਿਖੇਗਾ ਉਹਦੇ 'ਚ। ਨਾਈਸ ਆਫ ਯੂ, ਥੈਂਕ ਯੂ।